व्यूअर्स ब्रेक तो बाद तुहाडा स्वागत है जी। डॉक्टर साहब साडा अगला मैसेज कैलीफोर्निया तो भैन हरजीत कौर परमार जी दा है। इन्हां नूं प्रोग्राम सच्चो सच बहुत चंगा लगता है। इस प्रोग्राम नूं एक कौमी आवाज़ प्रोग्राम आस्ट्रेलिया राਹੀਂ सुनते हैं। इन्हां दा कहना है कि तुहाडे वल्लों TV 84 शुरू करन नाल खालिस्तान दे काज नूं बहुत वड्डा हुंगारा मिलिਆ है। ਤੁਸੀਂ ਅਕਸਰ ਇਹ ਕਹਿੰਦੇ ਸੀ ਕਿ ਸਿੱਖਾਂ ਨੂੰ ਪੜ੍ਹਨ ਲਿਖਣ ਦਾ ਸ਼ੌਂਕ ਨਹੀਂ ਹੈ, ਪਰ ਜਿਸ ਕੁਆਲਿਟੀ ਦੀਆਂ ਲਿਖਤਾਂ ਤੁਹਾਡੇ ਦਰਸ਼ਕ ਤੇ ਸਰੋਤੇ ਤੁਹਾਨੂੰ ਲਿਖਦੇ ਹਨ ਉਸ ਨੇ ਤੁਹਾਨੂੰ ਗਲਤ ਸਾਬਤ ਕੀਤਾ ਹੈ। ਪਰ ਮੈਨੂੰ ਇਹ ਕਹਿਣ ਵਿੱਚ ਝਿਜਕ ਨਹੀਂ ਹੈ ਕਿ ਤੁਸੀਂ ਸਿੱਖ ਮਸਲਿਆਂ ਸੰਬੰਧੀ ਜੋ ਜਾਣਕਾਰੀ ਦਿੰਦੇ ਹੋ ਉਹ ਹੋਰ ਕਿਤੋਂ ਕਦੀ ਵੀ ਨਹੀਂ ਮਿਲ ਸਕਦੀ। ਤੁਸੀਂ ਆਮ ਆਦਮੀ ਪਾਰਟੀ ਦੀ ਚੜ੍ਹਤ ਸੰਬੰਧੀ ਵੀ ਬੜੀ ਨਪੀ ਤੁਲੀ ਪਹੁੰਚ ਅਪਣਾਈ ਹੈ, ਭਾਵੇਂ ਕਿ ਕੁਝ ਆਪਣੇ ਵੀਰ ਹੀ ਤੁਹਾਡੀ ਪਹੁੰਚ ਨੂੰ ਸਮਝ ਨਹੀਂ ਸਕੇ। ਅਮਰੀਕਾ ਭਾਰਤ ਸੰਬੰਧਾਂ ਵਿੱਚ ਵੀ ਬੜੀ ਖਟਾਸ ਪੈਦਾ ਹੋਈ ਹੈ। ਸ਼ਾਇਦ ਇਸ ਨਾਲ ਆਪਣਾ ਰਸਤਾ ਸਾਫ਼ ਹੋ ਜਾਵੇ। ਦੇਵਯਾਨੀ ਦਾ ਇਸ਼ੂ, ਨਿਊਯਾਰਕ ਦੇ ਕੋਪ ਨੂੰ ਦਿੱਲੀ ਵਿੱਚ ਗ੍ਰਿਫਤਾਰ ਕਰਨਾ, ਅਮਰੀਕਨ ਅੰਬੈਸਡਰ ਦਾ ਅਸਤੀਫਾ ਤੇ ਹੁਣ ਸੋਨੀਆ ਗਾਂਧੀ ਨੂੰ ਨਿਊਯਾਰਕ ਦੀ ਅਦਾਲਤ ਵੱਲੋਂ ਪਾਸਪੋਰਟ ਹਾਜ਼ਰ ਕਰਨ ਲਈ ਕਹਿਣਾ, ਇਸ ਕੁੜੱਤਣ ਭਰੇ ਰਿਸ਼ਤੇ ਦੀਆਂ 4 ਤਾਜ਼ਾ ਉਦਾਹਰਨਾਂ ਹਨ। ਤੁਹਾਡੇ ਵੱਲੋਂ ਸੋਨੀਆ ਗਾਂਧੀ ਦੇ ਕੇਸ ਤੇ ਪਾਈ ਗਈ ਰੋਸ਼ਨੀ ਬੜੀ ਲਾਭਕਾਰੀ ਸੀ। ਗੁਰੂ ਤੁਹਾਨੂੰ ਸਿਹਤ ਚਾਬੀ ਤੇ ਚੜ੍ਹਦੀ ਕਲਾ ਦੇਵੇ ਅਤੇ TV 84 ਇਸੇ ਤਰ੍ਹਾਂ ਹੀ ਬੁਲੰਦੀਆਂ ਨੂੰ ਛੂੰਹਦਾ ਰਹੇ। ਜੀ ਡਾਕਟਰ ਸਾਹਿਬ। ਭੈਣ ਜੀ ਹਰਜੀਤ ਕੌਰ ਪਰਮਾਰ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਕੈਲੀਫੋਰਨੀਆ ਤੋਂ ਲਿਖਿਆ। ਮੈਨੂੰ ਖੁਸ਼ੀ ਹੈ ਕਿ ਮੈਂ ਗਲਤ ਸਾਬਤ ਹੋਇਆ ਜੀ, ਕਿਉਂਕਿ ਕਈ ਵਾਰ ਤੁਹਾਨੂੰ ਹਾਰਨ 'ਚ ਵੀ ਜ਼ਿਆਦਾ ਸਵਾਦ ਆਉਂਦਾ ਜੀ ਜੀ। ਔਰ ਇਸ ਗੱਲ ਨੇ ਮੈਨੂੰ ਵੀ ਬੜਾ ਹੌਸਲਾ ਦਿੱਤਾ ਹੈ। ਮੇਰਾ ਇਹ ਹਮੇਸ਼ਾ ਕਹਿਣਾ ਵੀ ਰਿਹਾ ਹੈ, ਵਿਸ਼ਵਾਸ ਵੀ ਰਿਹਾ ਕਿ ਸਾਡੇ 'ਚ ਜਿਹੜੀ ਇੰਟੈਲੈਕਚੁਅਲ ਐਕਟੀਵਿਟੀ ਹੈ, ਖਾਸ ਤੌਰ 'ਤੇ ਬੌਧਿਕ ਪੱਧਰ ਦੇ ਉੱਤੇ ਅਸੀਂ ਬਹੁਤ ਪਿੱਛੇ ਜੀ। ਔਰ ਉਹਦਾ ਕਾਰਨ ਮੈਨੂੰ ਹਮੇਸ਼ਾ ਹੀ ਇਹ ਲੱਗਦਾ ਹੈ ਵੀ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਜੀ। ਖੈਰ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਹੁਣ ਸਾਰੇ ਸਿੱਖ ਪੜ੍ਹਨ ਲੱਗ ਗਏ ਜਾਂ ਲਿਖਣ ਲੱਗ ਗਏ ਜੀ ਜੀ, ਪਰ ਇੱਕ ਗੱਲ ਦੀ ਬੜੀ ਖੁਸ਼ੀ ਹੋਈ ਕਿ ਨਵੀਂ ਜਨਰੇਸ਼ਨ ਜਿਹੜੀ ਹੈ, ਤਾਜ਼ਾ ਪੀੜ੍ਹੀ 20-20, 22-22, 24-24 ਸਾਲ ਦੇ ਬੱਚੇ ਬੱਚੀਆਂ ਜੀ, ਉਹਨਾਂ ਦੇ ਵਿੱਚ ਪੜ੍ਹਨ ਦਾ ਸ਼ੌਕ, ਭਾਵੇਂ ਥੋੜਾ ਹੀ ਸੈਕਸ਼ਨ ਹੈ ਉਹਨਾਂ ਦਾ, ਤੇ ਉਹਨਾਂ ਦਾ ਇਕੱਲਾ ਸ਼ੌਕ ਨਹੀਂ ਹੈ, ਉਹਨਾਂ ਦਾ ਮਾਈਂਡ ਵੀ ਐਨਾਲਿਟੀਕਲ ਹੈ। ਉਹ ਮੁਤਾਲਿਆ ਕਰ ਸਕਦੇ ਨੇ, ਉਹ ਪੜਚੋਲ ਕਰ ਸਕਦੇ ਨੇ। ਔਰ ਇਹੀ ਕਾਰਨ ਹੈ ਵੀ ਸਾਨੂੰ ਉਹਨਾਂ ਦੀ ਪੜਚੋਲ ਵਾਲੀ ਲਿਖਤਾਂ ਜਿਹੜੀਆਂ ਨੇ ਉਹ ਕਈ ਵਾਰੀ ਹੈਰਾਨ ਕਰਦੀਆਂ ਨੇ ਕਿ ਵੀ ਇੰਨੀ ਛੋਟੀ ਉਮਰ ਦੇ ਵਿੱਚ ਜੇ ਉਹਨਾਂ ਦੀ ਸੋਚ ਇੰਨੀ ਕਲੀਅਰ ਹੈ ਤੇ ਫਿਰ ਕੌਮ ਦੀ ਜਿਹੜੀ ਡੈਸਟਨੀ ਹੈ, ਭਵਿੱਖ ਹੈ, ਉਹ ਸੁਰੱਖਿਅਤ ਹੈ ਜੀ। ਉਹਨਾਂ ਨੇ ਜਿਹੜਾ ਇਸ ਦੇ ਉੱਤੇ ਖਾਸ ਤੌਰ ਤੇ ਕੌਮੀ ਆਵਾਜ਼ ਦਾ ਜ਼ਿਕਰ ਕੀਤਾ ਵੀ ਕੌਮੀ ਆਵਾਜ਼ ਰਾਹੀਂ ਉਹ ਸੁਣਦੇ ਨੇ ਜੀ। ਹੋਰ ਵੀ ਬਹੁਤ ਸਾਰੇ, ਜਿਵੇਂ ਅਸੀਂ ਅੱਗੇ ਵੀ ਕਿਹਾ ਸੀ ਵੀ ਇਹ 2-3 ਰੇਡੀਓ ਨੈਟਵਰਕ, ਖਾਲਸਾ, ਬਾਦਸ਼ਾਹ ਜਾਂ ਬਾਗੀ, ਜਿਹਦੇ 'ਚ ਬਹੁਤ ਸਾਰੇ ਸਾਡੇ ਅਮਰੀਕਨ ਟਰੱਕ, ਕੈਨੇਡੀਅਨ ਵੀ ਟੈਕਸੀ ਵਾਲੇ ਉਸ ਤਰ੍ਹਾਂ ਹੀ ਸੁਣਦੇ ਨੇ ਜੀ। ਔਰ ਕੌਮੀ ਆਵਾਜ਼ ਜਿਹੜਾ ਬੜਾ ਇੱਕ ਅੱਛਾ, ਜਿਸ ਨੂੰ ਤੁਸੀਂ ਸਟੈਂਡਰਡ ਉਹਨਾਂ ਨੇ ਮੇਨਟੇਨ ਰੱਖਿਆ ਹੋਇਆ, ਕਿਉਂਕਿ ਸਾਡੇ ਇਸ ਪ੍ਰੋਗਰਾਮ ਤੋਂ ਇਲਾਵਾ ਵੀ ਉਹ ਬੜੀਆਂ ਅੱਛੀਆਂ ਵਿਚਾਰ ਚਰਚਾਵਾਂ ਔਰ ਕਰੰਟ ਇਸ਼ੂਜ਼ ਦੇ ਉੱਤੇ ਜਿਹੜੇ ਅੱਛੇ ਹੋਸਟ ਜਿਹੜੇ ਨੇ, ਉਹਨਾਂ ਦੇ ਅੱਛੇ ਗੈਸਟ ਲੈ ਕੇ ਆਉਂਦੇ ਨੇ ਉਹਨਾਂ ਦੇ ਹੋਸਟ। ਸੋ ਇਹ ਵੀ, ਔਰ ਕਿਉਂਕਿ ਸਾਡਾ ਪ੍ਰੋਗਰਾਮ ਉਸ ਵੇਵਲੈਂਥ ਦੇ ਉੱਤੇ ਵੀ ਉਹਨਾਂ ਨੇ ਪਾਇਆ ਹੋਇਆ, ਸੋ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਉਹ ਬੜੀ ਯੂਨੀਕ ਸੇਵਾ ਕਰ ਰਹੇ ਨੇ ਕੌਮੀ ਆਵਾਜ਼ ਪ੍ਰੋਗਰਾਮ ਰਾਹੀਂ ਜੀ। ਉਹਨਾਂ ਨੇ ਜਿੱਥੇ ਇਹ ਕਹਿ ਕਿ ਸਾਡੀ ਆਮ ਆਦਮੀ ਪਾਰਟੀ ਬਾਰੇ ਜਿਹੜੀ ਪਹੁੰਚ ਹੈ ਉਸ ਨੂੰ ਸਾਡੇ ਹੀ ਆਪਣੇ ਵੀਰ ਨਹੀਂ ਸਮਝ ਸਕੇ, ਉਹਦਾ ਤਾਂ ਲਗਾਤਾਰਤਾ ਨਾਲ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਸਾਨੂੰ ਉਹਨਾਂ ਦੀ ਜਿਹੜੀਆਂ ਨੇ ਕਾਫੀ ਆਲੋਚਨਾਤਮਕ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇੱਕ ਅੱਧੀ ਥਾਂ ਤੇ ਤਾਂ ਗੁਰਦੁਆਰਾ ਪੈਰੇਡ ਜਿਹੜੀ ਵਿਸਾਖੀ ਨਾਲ ਰਿਲੇਟਡ ਸੀ, ਉਹਨਾਂ ਦੇ ਪ੍ਰਬੰਧਕ ਜਿਹੜੇ ਨੇ ਉਹਨਾਂ ਚੋਂ ਵੀ ਇੱਕ ਨੂੰ ਬੜਾ ਇਤਰਾਜ਼ ਹੈ ਕਿ ਡਾਕਟਰ ਸਾਹਿਬ ਨੂੰ ਜੇ ਅਸੀਂ ਸੱਦਿਆ ਤੇ ਉਹ ਆਮ ਆਦਮੀ ਪਾਰਟੀ ਦੀ ਖੱਲ ਲਾਣਗੇ, ਅਸੀਂ ਤਾਂ ਉਹਦੇ ਹਮਾਇਤੀ ਹਾਂ ਜੀ ਜੀ। ਸੋ ਮੈਂ ਕਿਹਾ ਜੀ ਅਸੀਂ ਤੁਹਾਡੀ ਖੱਲ ਕਾਹਨੂੰ ਲਾਣੀ ਹੈ, ਤੁਸੀਂ ਉਹਦੇ ਉੱਤੇ ਇੱਕ ਹੋਰ ਜੈਕਟ ਪਾਓ ਆਮ ਆਦਮੀ ਪਾਰਟੀ ਦੀ ਜੀ ਜੀ, ਔਰ ਬੜੇ ਸੁਰੱਖਿਅਤ ਉਸ ਸ਼ੈਲ ਦੇ ਵਿੱਚ ਵੜ ਜਾਓ ਜੀ, ਤੇ ਉਹ ਆਮ ਆਦਮੀ ਪਾਰਟੀ ਤੁਹਾਡਾ ਜਿਹੜਾ ਉਹ ਪੂਰਾ ਕਲਿਆਣ ਕਰੇਗੀ, ਹੁਣ ਤੁਹਾਨੂੰ ਉਹ ਮੁਕਤੀ ਦੇ ਕੇ ਹੀ ਹਟੇਗੀ ਜੀ ਜੀ। ਸੋ ਕੋਈ ਨਹੀਂ, ਇਹ ਹਮੇਸ਼ਾ ਹੀ ਹੁੰਦਾ ਆਇਆ, ਕੋਈ ਨਵੀਂ ਗੱਲ ਨਹੀਂ ਹੈ ਜੀ। ਇਹ ਪਹਿਲਾਂ ਅਸੀਂ ਅਖਬਾਰ ਹੁੰਦੇ, ਜਿਹੜਾ ਕੋਈ ਗੱਲ ਸਮਝਾਉਣ ਵਾਲਾ ਹੁੰਦਾ ਹੈ, ਕਹਿਣ ਵਾਲਾ ਹੁੰਦਾ ਹੈ, ਉਸ ਦੀ ਲਾਪਾ ਕਰਦੇ ਜੀ, ਤੇ ਫਿਰ ਜਦੋਂ ਸਮਾਂ ਬੀਤ ਜਾਂਦਾ ਫਿਰ ਅਸੀਂ ਕਹਿੰਦੇ ਆ ਉਹ ਠੀਕ ਹੀ ਕਹਿੰਦਾ ਸੀ ਜੀ। ਫਿਰ ਉਹਦਾ ਨਾਂ ਲੈ ਕੇ ਤੁਸੀਂ ਜਿਹੜਾ ਬੀਤੇ ਨੂੰ ਯਾਦ ਕਰੀ ਜਾਓ, ਤੇ ਜਿਹੜਾ ਸਾਹਮਣੇ ਨਜ਼ਰ ਆਉਂਦਾ ਉਸ ਨੂੰ ਤੁਸੀਂ ਛਟਿਆਓ ਔਰ ਬਿਲਕੁਲ ਬਚਕਾਨਾ ਬਿਹੇਵ ਕਰੋ ਜੀ, ਜਿਵੇਂ ਅੱਜ ਸਾਡੇ ਬਹੁਤ ਸਾਰੇ ਸਿੱਖ ਬੁੱਧੀਜੀਵੀ ਵੀ, ਇੰਟੈਲੈਕਚੁਅਲ ਵੀ ਇਸ ਰਸਤੇ ਦੇ ਉੱਤੇ ਤੁਰੇ ਹੋਏ ਨੇ ਜੀ। ਬਾਕੀ ਉਹਨਾਂ ਨੇ ਅਖੀਰ ਦੇ ਵਿੱਚ ਇਹ ਕਿਹਾ ਕਿ ਵੀ ਜਿਹੜੇ ਹਾਲਾਤ ਬੜੇ ਸਾਜ਼ਗਾਰ ਬਣ ਰਹੇ ਨੇ,
जी ਭਾਰਤ ਅਮਰੀਕਾ ਸਬੰਧਾਂ ਦੇ ਵਿੱਚ ਕਾਫੀ ਖਟਾਸ ਹੈ ਔਰ ਉਹਨੇ 3-4 ਉਦਾਹਰਨਾਂ ਜਿਨ੍ਹਾਂ ਨੂੰ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਹਾਈਲਾਈਟ ਕਰਦੇ ਰਹੇ ਹਾਂ। ਉਹ ਡਿਪਲੋਮੈਟ ਦੇਵਯਾਨੀ ਦਾ ਮੁੱਦਾ ਹੋਏ, ਉਹ ਜਿਹੜਾ ਨਿਊਯਾਰਕ ਕੌਪ ਦਿੱਲੀ ਦੇ ਵਿੱਚ ਫੜਿਆ ਹੋਇਆ ਜੀ ਉਸ ਦੀ ਹੋ ਰਹੀ ਹਰਾਸਮੈਂਟ ਹੋਏ, ਜੀ ਉਹ ਸੋਨੀਆ ਗਾਂਧੀ ਦੀ ਹੁਣ ਜਿਹੜੀ ਸਾਰੀ ਕਹਾਣੀ ਕਿ ਜੀ ਪਾਸਪੋਰਟ ਪਹਿਲਾਂ ਕਿਹਾ ਜੀ ਮੈਨੂੰ ਸੰਮਣ ਹੀ ਨਹੀਂ ਮਿਲੇ, ਜੀ ਜੀ ਫਿਰ ਉਹਨਾਂ ਨੇ ਕਿਹਾ ਜੀ ਨਹੀਂ ਇਹ ਤਾਂ ਜਿਹੜਾ ਅਸੀਂ ਵਲੰਟੀਅਰਲੀ ਛੱਡ ਦਿੰਦੇ ਹਾਂ ਜੀ, ਸਰਕਾਰ ਨੇ ਕਿਹਾ ਪਾਸਪੋਰਟ ਅਸੀਂ ਸਬਮਿਟ ਨਹੀਂ ਕਰ ਸਕਦੇ। ਜੀ ਸੋ ਜ਼ਾਹਰ ਹੈ ਵੀ ਅਮਰੀਕਾ ਦੇ ਵਿੱਚ ਔਰ ਖਾਸ ਤੌਰ ਤੇ ਜਿਵੇਂ ਅਮਰੀਕਨ ਐਂਬੈਸਡਰ ਨੇ ਮੀਟਿੰਗ ਤਾਂ ਉਹਨੇ ਕਰ ਲਈ ਮੋਦੀ ਨਾਲ ਜਾ ਕੇ ਇਹਨਾਂ ਦੇ ਕਹਿਣ ਤੇ, ਫਿਰ ਰਿਜ਼ਾਈਨ ਕਰਤਾ। ਜੀ ਜੀ ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੇ 'ਚ ਅਸੀਂ ਇੱਕ ਗੱਲ ਹੋਰ ਜੋੜ ਦਈਏ, ਜਿਹੜੀ ਕਾਂਗਰੈਸ਼ਨਲ ਹੀਅਰਿੰਗ ਹੋਈ ਹੈ ਹਿਊਮਨ ਰਾਈਟਸ ਕਮਿਸ਼ਨ ਦੀ, ਟੌਮ ਲੈਂਟੋਸ ਨੇ ਕੀਤੀ, ਬਹੁਤ ਵੱਡੀ ਗੱਲ ਹੈ ਇਲੈਕਸ਼ਨ ਈਵ ਦੇ ਉੱਤੇ। ਜੀ ਸੋ ਜ਼ਾਹਰ ਹੈ ਕਿ ਵੀ ਇਹ ਥੋੜਾ ਖਿੱਚੋਤਾਣ ਤਾਂ ਇਹਨਾਂ ਦੀ ਹੋਏਗੀ। ਵਾਈਟ ਹਾਊਸ ਸਟੇਟ ਡਿਪਾਰਟਮੈਂਟ ਇੱਕ ਪਾਸੇ ਪ੍ਰੋ ਇੰਡੀਆ ਲਾਈਨ ਲੈਣਾ ਚਾਹੁੰਦਾ ਹੈ, ਲੇਕਿਨ ਕਾਂਗਰਸਮੈਨ ਔਰ ਜਿਹੜੇ ਹਿਊਮਨ ਰਾਈਟਸ ਗਰੁੱਪਸ ਨੇ ਉਹਨਾਂ ਨੇ ਬੜੀ ਮਜ਼ਬੂਤੀ ਦੇ ਨਾਲ ਇਹ ਹੀਅਰਿੰਗ ਕਰਕੇ ਮੈਸੇਜ ਅਦਰਵਾਈਜ਼ ਦਿੱਤਾ। ਜੀ ਜੀ ਸੋ ਬਾਕੀ ਭੈਣ ਜੀ ਨੇ ਸ਼ੁਭਕਾਮਨਾਵਾਂ ਦਿੱਤੀਆਂ ਨੇ TV 84 ਨੂੰ, ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਜੀ ਜੀ ਔਰ ਅਸੀਂ ਆਸ ਵੀ ਕਰਦੇ ਹਾਂ ਕਿ ਇਵੇਂ ਹੀ ਸਾਡੇ ਸੁਲਝੇ ਹੋਏ ਸਰੋਤੇ ਦਰਸ਼ਕ ਸਾਨੂੰ ਗਲਤ ਸਾਬਤ ਕਰਦੇ ਰਹਿਣਗੇ ਔਰ ਲਗਾਤਾਰਤਾ ਨਾਲ ਜਿਹੜੀ ਕੁਆਲਿਟੀ ਰਾਈਟ ਅਪ ਹੈ, ਜੀ ਕਿਉਂਕਿ ਹੁਣ ਅਸੀਂ ਬੇਸ਼ੱਕ ਗਿਣਤੀ ਘਟਾ ਦਿੱਤੀ ਹੈ ਈਮੇਲਸ ਪੜ੍ਹਨ ਦੀ, ਕਿਉਂਕਿ ਉਹਦੇ 'ਚ ਅਸੀਂ ਪਿਕ ਕਰਦੇ ਹਾਂ ਕਿ ਜਿਹਦੇ 'ਚ ਕੋਈ ਨੋਵਲ ਪੁਆਇੰਟ ਆਫ ਡਿਸਕਸ਼ਨ ਹੋਏ। ਜੀ ਸੋ ਕੁਝ ਵੀਰਾਂ ਨੂੰ ਨਿਰਾਸ਼ਤਾ ਵੀ ਹੋਏਗੀ, ਭੈਣਾਂ ਨੂੰ ਵੀਰਾਂ ਨੂੰ, ਲੇਕਿਨ ਅਸੀਂ ਸਮੇਂ ਦੀ ਸੀਮਾ ਰੱਖਦੇ ਹਾਂ। ਅਸੀਂ ਚਾਹੁੰਦੇ ਹਾਂ ਵੀ ਇਸ ਪ੍ਰੋਗਰਾਮ ਦੇ 1 ਘੰਟੇ ਦਾ ਅਸੀਂ ਹਰ ਮਿੰਟ ਟੂ ਦਾ ਬੈਸਟ ਯੂਜ਼ ਪੁੱਟ ਕਰੀਏ। ਸੋ ਉਹਨਾਂ ਤੋਂ ਅਸੀਂ ਮਾਫੀ ਵੀ ਚਾਹੁੰਦੇ ਹਾਂ, ਈਮੇਲਸ ਅਸੀਂ ਪੜ੍ਹ ਨਹੀਂ ਸਕਦੇ, ਪਰ ਜਿਹੜੇ ਜੇ ਤਾਂ ਮਕਸਦ ਸਿਰਫ ਆਪਣਾ ਨਾਂ ਸੁਣਨ ਦਾ ਹੈ ਜੀ ਫਿਰ ਤਾਂ ਇਹ ਇੱਕ ਡਿਫਰੈਂਟ ਫੀਲਿੰਗ ਹੋਏਗੀ। ਪਰ ਜੇ ਉਹ ਇਹ ਮਹਿਸੂਸ ਕਰਦੇ ਨੇ ਕਿ ਜੋ ਕੁਝ ਪੜ੍ਹਿਆ ਜਾ ਰਿਹਾ ਜਾਂ ਜੋ ਸਾਹਮਣੇ ਆ ਰਿਹਾ ਹੈ ਉਹਦੇ ਨਾਲ ਕੋਈ ਜ਼ਿਆਦਾ ਗੱਲ ਸਾਹਮਣੇ ਆ ਰਹੀ ਹੈ, ਤਾਂ ਫਿਰ ਮੇਰਾ ਖਿਆਲ ਹੈ ਉਹਨਾਂ ਨੂੰ ਸਾਡੇ ਤੇ ਕੋਈ ਗਿਲਾ ਨਹੀਂ ਹੋਏਗਾ ਵੀ ਅਸੀਂ ਉਹਨਾਂ ਦੀ ਈਮੇਲ ਕਿਉਂ ਨਹੀਂ ਪੜ੍ਹੀ ਹੈ। ਭੈਣ ਜੀ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਵੀਰ ਬਲਜੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਗੁਰੂ ਫਤਿਹ, ਇੱਕ ਛੋਟੀ ਜਿਹੀ ਕਵਿਤਾ ਲਿਖੀ ਹੈ, ਜੇ ਚੰਗੀ ਲੱਗੇ ਤਾਂ ਸੰਗਤ ਨਾਲ ਜਰੂਰ ਸ਼ੇਅਰ ਕਰਨਾ। ਕੁਝ ਹਫ਼ਤੇ ਪਹਿਲਾਂ ਮੈਂ ਤੁਹਾਨੂੰ ਨਿਊਯਾਰਕ 'ਚ ਗੁਰਦੁਆਰਾ ਸਾਹਿਬ ਵਿੱਚ ਮਿਲਿਆ ਸੀ। ਫਤਿਹ ਸਾਂਝੀ ਕਰਕੇ ਬਹੁਤ ਚੰਗਾ ਲੱਗਾ ਜੀ, ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਉਹਨਾਂ ਦੀ ਕਵਿਤਾ ਹੈ, ਸਿੱਖਾਂ ਦੇ ਘਰ ਜਨਮ ਲੈ ਲਿਆ, ਭਾਗ ਸੀ ਮੇਰੇ ਚੰਗੇ, ਜਦ ਤੂੰ ਆਪਾਂ ਸੁਰਤ ਸੰਭਾਲੀ, ਕਰਮ ਬਣਾ ਲੇ ਮੰਦੇ। ਮਾੜੀ ਢਾਣੀ ਯਾਰਾਂ ਦੀ, ਮੁਰਗਾ ਖਾਣਾ ਤੇ ਪੈਗ ਲਾਣਾ, ਜਦ ਤੂੰ ਲੱਗੇ ਲੜ ਗੁਰੂ ਦੇ, ਬੰਦਾ ਸੋਨਾ ਤੇ ਜੀਵਨ ਸੋਣਾ। ਰੋਜ਼ ਰਾਤ ਨੂੰ ਰੱਜ ਕੇ ਆਣਾ, ਨਿਤ ਕਲੇਸ਼ ਲੜਾਈ, ਬੱਚੇ ਕੁੱਟਨੇ ਤੇ ਖਪਾਉਣੀ, ਘਰ ਵਾਲੀ ਫੜਕਾਈ। ਕੰਮ ਧੰਦੇ ਦਾ ਫਿਕਰ ਕੋਈ ਨਾ, 12 ਵਜੇ ਤੱਕ ਸੋਣਾ, ਜਦ ਤੂੰ ਲੱਗੇ ਲੜ ਗੁਰੂ ਦੇ, ਬੰਦਾ ਸੋਨਾ ਤੇ ਜੀਵਨ ਸੋਣਾ। ਘਰ ਚੋਂ ਮੁੱਕ ਜੇ ਦਾਲ ਤੇ ਆਟਾ, ਨਾ ਬੋਤਲ ਕਦੇ ਮਕਾਈ, ਨਿਆਣੇ ਤਰਸਨ ਕੁਲਫੀ ਖਾਣੀ, ਕਦੇ ਨਾ ਦਿੱਤੀ ਪਾਈ। ਲੋਕ ਤਰਸਦੇ ਔਲਾਦ ਪਾਉਣ ਨੂੰ, ਮੈਂ ਦੱਸਣਾ ਜੀ ਚਾਹੁੰਦਾ, ਜਦ ਤੂੰ ਲੱਗੇ ਲੜ ਗੁਰੂ ਦੇ, ਬੰਦਾ ਸੋਨਾ ਤੇ ਜੀਵਨ ਸੋਣਾ। ਹੁਣ ਉੱਠੀ ਦਾ ਅੰਮ੍ਰਿਤ ਵੇਲੇ, ਨਿਤਨੇਮ ਦੇ ਪੱਕੇ, ਬਾਬੇ ਨਾਨਕ ਨੇ ਬਾਂਹ ਫੜ ਲਈ, ਬਚ ਕੇ ਖਾਣੂ ਧੱਕੇ। ਬਲਜੀਤ ਜੇ ਦਾ ਸਾਥ ਨਾ ਕਰਿਓ, ਫਿਰ ਪੈ ਜੂ ਪਛਤਾਉਣਾ, ਜਦ ਤੂੰ ਲੱਗੇ ਲੜ ਗੁਰੂ ਦੇ, ਬੰਦਾ ਸੋਨਾ ਤੇ ਜੀਵਨ ਸੋਨਾ। ਜੀ ਡਾਕਟਰ ਸਾਹਿਬ। ਵਾਹ ਵਾਹ। ਵੀਰ ਬਲਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਇਹ ਨਜ਼ਮ ਭੇਜੀ ਜੀ, ਤੇ ਅਸੀਂ ਵੀ ਉਹਨਾਂ ਦੀ ਇੱਛਾ ਮੁਤਾਬਕ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ ਸਾਂਝੀ ਕੀਤੀ ਜੀ। ਔਰ ਮੈਂ ਸਮਝਦਾ ਵੀ ਇਸ ਟੈਲੈਂਟ ਨੂੰ, ਜਿਹੜਾ ਆਰਟ ਹੈ, ਸ਼ਾਇਰੀ ਦਾ ਹੈ, ਲੇਖਣੀ ਦਾ ਹੈ, ਕੁਝ ਵਾਹੁਣ ਦਾ ਹੈ, ਆਰਟਿਸਟ ਜਿਨ੍ਹਾਂ ਨੂੰ ਅਸੀਂ ਪੇਂਟਰ ਅੱਜ ਕਹਿ ਦਿੰਦੇ ਨੇ, ਜਾਂ ਮੂਰਤੀਕਾਰ, ਪੁਰਾਣੇ ਸਕਲਪਟਰ ਜਿਹੜੇ ਬਣਾਉਂਦੇ ਸਨ, ਇਹ ਸਾਰੇ ਹੀ ਆਰਟ ਨੇ। ਔਰ ਇੱਥੇ ਵੀ ਜੇ ਅਸੀਂ ਅਮਰੀਕਨ ਐਜੂਕੇਸ਼ਨ ਦੇ ਹਵਾਲੇ ਨਾਲ ਬੱਚਿਆਂ ਦੇ ਵਿੱਚ ਕ੍ਰੀਏਟਿਵ ਪਾਰਟ ਦੇਖੀਏ, ਤੇ ਬਹੁਤ ਛੋਟੇ ਛੋਟੇ ਬੱਚਿਆਂ ਨੂੰ ਜਿਸ ਤਰੀਕੇ ਨਾਲ ਉਹ ਪਹਿਲਾਂ ਕਲਰ ਭਰਨ ਦਾ ਔਰ ਫਰੀਲੀ ਵੀ ਲੀਕਾਂ ਮਾਰੋ ਇੱਧਰ ਉੱਧਰ, ਔਰ ਤੁਸੀਂ ਕੁਝ ਸਾਲਾਂ ਬਾਅਦ ਦੇਖਦੇ ਹੋ ਕਿ ਵੀ ਉਹਨਾਂ ਚੋਂ ਹਰ ਇੱਕ ਬੱਚੀ ਚੋਂ ਇੱਕ ਆਪਣੇ ਕਿਸਮ ਦਾ ਟੈਲੈਂਟ ਔਰ ਆਰਟ ਨਿਕਲਦਾ ਹੈ। ਤੇ ਅਸੀਂ ਤਾਂ ਉਹ ਕਦੇ ਬੱਚੀਆਂ 'ਚ ਸਾਡੇ ਉਸ ਸਿਸਟਮ ਨੇ ਉਹਨੂੰ ਨਿਕਲਣ ਨਹੀਂ ਦਿੱਤਾ ਜਾਂ ਬਾਹਰ ਆਇਆ ਹੀ ਨਹੀਂ ਹੈ ਜੀ। ਅਸੀਂ ਜੇ ਆਪਣੀ ਸਿੱਖੀ ਦੇ ਹਵਾਲੇ ਨਾਲ ਵੀ ਦੇਖੀਏ, ਮੈਂ ਕਈ ਵਾਰ ਦੇਖਦਾ ਕਿ 10ਵੇਂ ਪਾਤਸ਼ਾਹ ਨੇ 52 ਕਵੀ ਜਦੋਂ ਆਪਣੇ ਦਰਬਾਰ ਦੇ ਵਿੱਚ ਰੱਖੇ, ਪੌਂਟਾ ਸਾਹਿਬ ਵਿਸ਼ੇਸ਼ ਤੌਰ ਤੇ ਉਹਦਾ ਜ਼ਿਕਰ ਮਿਲਦਾ ਜੀ। ਉਹਨਾਂ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਦੇ ਔਰ ਅੱਡ-ਅੱਡ ਧਰਮਾਂ ਦੇ, ਔਰ ਉਹਨਾਂ ਨੂੰ ਇੰਨੀ ਫਰੀडम ਸੀ ਆਪਣੀ ਗੱਲ ਦੀ ਕਿ ਉਹ ਜਿਸ ਤਰੀਕੇ ਨਾਲ ਮਰਜ਼ੀ ਜੋ ਵੀ ਰਚਨਾ ਕਰਨ,
ਔਰ ਉਹ ਜਦੋਂ ਦਰਬਾਰ ਦੇ ਵਿੱਚ ਆਪਣੀ ਰਚਨਾ ਸੁਣਾਉਂਦੇ ਸੀ ਤੇ ਗੁਰੂ ਸਾਹਿਬ ਉਹਨਾਂ ਨੂੰ ਐਨਕਰੇਜ ਕਰਦੇ ਆ, ਕਈ ਵਾਰੀ ਜਿੰਨੀ ਵਧੀਆ ਰਚਨਾ ਹੈ ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਜਾਂ ਹੋਰ ਇਨਾਮ ਵੀ ਦਿੰਦੇ ਸੀ ਜੀ। ਤੇ ਜੇ ਕਿਸੇ ਨੇ ਕੁਝ ਲਿਖਿਆ ਤਾਂ ਦੂਸਰੇ ਜਿਹੜੇ ਕਵੀ ਨੇ ਉਸ ਵੇਲੇ ਹੀ ਸਪੌਂਟੇਨੀਅਸਲੀ ਉਹਦੇ ਜਵਾਬ ਦੇ ਵਿੱਚ ਵੀ ਕੁਝ ਕਹਿੰਦੇ ਸੀ ਜੀ ਜੀ। ਜਿਹੜਾ ਇੱਕ ਨੇ ਸ਼ੇਅਰ ਕਿਹਾ ਤੇ ਦੂਸਰੇ ਨੇ ਜਵਾਬੀ ਸ਼ੇਅਰ ਕਿਹਾ, ਇੱਕ ਕੰਪੀਟੀਸ਼ਨ ਵੀ ਉਹਦੇ ਚ ਪੈਦਾ ਹੁੰਦਾ ਸੀ। ਜੀ ਜੀ। ਸੋ ਇਸ ਸਾਰੇ ਦਾ ਮਕਸਦ ਹੀ ਇਹ ਸੀ ਕਿ ਖਾਲਸਾ ਜਿਹੜਾ ਕਿ ਅਜੇ ਪੌਂਟਾ ਸਾਹਿਬ ਜਦੋਂ ਗਏ ਨੇ ਉਦੋਂ ਖਾਲਸਾ ਤਾਂ ਨਹੀਂ ਸੀ ਸੱਜਿਆ, ਲੇਕਿਨ ਸਿੱਖਾਂ ਦੇ ਵਿੱਚ ਔਰ ਲੇਟਰ ਔਨ ਭਾਈ ਨੰਦ ਲਾਲ ਵਰਗੇ ਜਿੱਥੇ ਵਿਦਵਾਨ ਆ ਕੇ ਗੁਰੂ ਸਾਹਿਬ ਦੇ ਕੋਲ ਰਹੇ ਕਿ ਸਿੱਖਾਂ ਨੂੰ ਉਹ ਚੌਗਿਰਦਾ, ਉਹ ਆਲਾ ਦੁਆਲਾ ਦਿੱਤਾ ਹੈ ਜਿੱਥੇ ਕਿ ਉਹਨਾਂ ਵਿਚਲਾ ਟੈਲੈਂਟ ਔਰ ਸ਼ਾਇਰੀ ਔਰ ਬਾਕੀ ਜਿਹੜੇ ਗੁਣ ਨੇ, ਜਿਸ ਨੂੰ ਅਸੀਂ ਸਿਵਲਾਈਜ਼ ਸੁਸਾਇਟੀ ਦੇ ਗੁਣ ਕਹਿੰਦੇ ਹਾਂ, ਉਹ ਸਾਰੇ ਪੈਦਾ ਹੋਣ, ਪਨਪਨ ਉਹਨਾਂ ਦਾ ਵਿਕਾਸ ਹੋਏ। ਜੀ ਜੀ। ਔਰ ਇਸੇ ਤਰ੍ਹਾਂ ਜੇ ਬਨਾਰਸ ਹਿੰਦੂਆਂ ਦਾ ਹਮੇਸ਼ਾ ਹੀ ਜਿਹੜਾ ਉਹਨਾਂ ਦੀ ਸੈਂਟਰ ਰਿਹਾ ਤਾਲੀਮ ਦਾ, ਉਹਨਾਂ ਦੀ ਸੱਭਿਅਤਾ ਦਾ, ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਦਮਦਮਾ ਸਾਹਿਬ ਸਰੋਵਰ ਦੇ ਵਿੱਚ ਸਿਆਹੀ ਤੇ ਕਲਮਾਂ ਕੱਢ ਕੇ ਪਾਈਆਂ ਤੇ ਕਿਹਾ ਵੀ ਇਹ ਗੁਰੂ ਕੀ ਕਾਂਸ਼ੀ ਹੈ ਜੀ ਕਿ ਬਨਾਰਸ ਹੈ ਇਹ ਸਿੱਖਾਂ ਦਾ, ਔਰ ਇੱਥੋਂ ਵੱਡੇ ਵੱਡੇ ਵਿਦਵਾਨ ਸਕਾਲਰ ਜਨਮ ਲੈਣਗੇ। ਸੋ ਇਹ ਗੱਲ ਇਹ ਠੀਕ ਹੈ ਕਿ ਰੱਬ ਨੂੰ ਪਾਉਣ ਲਈ ਕੋਈ ਇਲਮ ਦੀ ਲੋੜ ਨਹੀਂ ਹੈ, ਉਹ ਤਾਂ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਉਹਦੇ 'ਚ ਕੋਈ ਪੜ੍ਹਾਈ ਦੀ ਲੋੜ ਨਹੀਂ। ਪਰ ਜਦੋਂ ਤੁਸੀਂ ਦੁਨਿਆਵੀ ਤੌਰ ਦੇ ਉੱਤੇ ਆਪਣੀ ਕੌਮ, ਆਪਣੇ ਆਪ ਨੂੰ ਜਿਹੜਾ ਅੱਗੇ ਲਿਆਣਾ ਤਾਂ ਫਿਰ ਤੁਹਾਨੂੰ ਉਸ ਕੰਪੀਟੀਸ਼ਨ ਦੇ ਵਿੱਚ ਤੁਹਾਡੇ 'ਚੋਂ ਸਾਰਾ ਟੈਲੈਂਟ, ਆਰਟ, ਗੁਣ ਹੋਣੇ ਚਾਹੀਦੇ ਨੇ। ਸੋ ਇਸ ਲਈ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਾਰੀ ਤਾਲੀਮ, ਭਾਵੇਂ ਉਹ ਫਾਰਸੀ ਸੀ, ਸੰਸਕ੍ਰਿਤ ਸੀ, ਉਹ ਲੈਣ ਲਈ ਵੀ ਐਨਕਰੇਜ ਕੀਤਾ। ਔਰ ਮੈਂ ਸਮਝਦਾ ਵੀ ਵੀਰ ਬਲਜੀਤ ਸਿੰਘ ਜੀ ਨੇ, ਜਿਨ੍ਹਾਂ ਨੇ ਇੱਕ ਛੋਟੀ ਜਿਹੀ ਨਜ਼ਮ ਦੇ ਵਿੱਚ 2 ਲਾਈਫ ਸਟਾਈਲਸ ਦਾ ਜ਼ਿਕਰ ਕੀਤਾ ਹੈ ਜੀ ਕਿ ਇੱਕ ਪਾਸਾ ਰੱਬ ਤੋਂ ਟੁੱਟਣਾ, ਗੁਰੂ ਵੱਲ ਪਿੱਠ ਕਰਨਾ ਜੀ, ਉਹਦੇ 'ਚ ਕਿਹੋ ਜਿਹਾ ਜੀਵਨ ਹੁੰਦਾ ਜੀ ਜੀ। ਉਹਦੇ 'ਚ ਤੁਸੀਂ ਆਪਣੇ ਘਰ ਦੇ ਵਿੱਚ ਤੁਹਾਡੇ ਵਾਇਲੈਂਸ ਹੈ, ਤੁਸੀਂ ਬੱਚਿਆਂ ਨੂੰ ਰੋਲਦੇ ਹੋ, ਔਰਤ ਨਾਲ ਬਦਸਲੂਕੀ ਕਰਦੇ ਹੋ, ਤੁਹਾਡਾ ਕਾਰੋਬਾਰ ਛੁੱਟਦਾ ਹੈ, ਹਰ ਚੀਜ਼ 'ਚ ਤੁਸੀਂ ਥੱਲੇ ਨੂੰ ਜਾਂਦੇ ਹੋ ਜੀ। ਪਰ ਜਦੋਂ ਤੁਸੀਂ ਗੁਰੂ ਵੱਲ ਆ ਗਏ ਔਰ ਉਹਨਾਂ ਦਾ ਜਿਹੜੀ ਸਥਾਈ ਸੀ ਉਹਨਾਂ ਦੀ ਨਜ਼ਮ ਦੀ ਜੀ, ਜਦ ਤੋਂ ਲੱਗੇ ਲੜ ਗੁਰੂ ਦੇ, ਬੰਦਾ ਸੋਨਾ ਤੇ ਜੀਵਨ ਸੋਹਣਾ ਜੀ। ਹੁਣ ਬੰਦਾ ਸੋਨਾ ਕਿ ਬੰਦਾ 골ਡ ਬਣ ਗਿਆ। ਹੁਣ 골ਡ ਅਸੀਂ ਸ਼ਾਈਨਿੰਗ ਯੈਲੋ ਹੈ, ਉਹਦੇ 'ਚ ਕੀਮਤੀ ਹੈ ਕਿ ਬੰਦੇ ਦੀ ਕੀਮਤ ਪੈ ਗਈ, ਉਸ ਦੇ ਅੰਦਰ ਉਹ ਰੱਬ ਦੇ ਨਾਲ ਜੁੜਿਆ ਹੋਇਆ, ਉਹ ਗੁਰਮੁਖ ਬਣ ਗਿਆ ਤੇ ਉਹਦਾ ਜੀਵਨ ਸੋਹਣਾ ਹੋ ਗਿਆ, ਉਹਦੇ ਜੀਵਨ ਦੇ ਵਿੱਚ ਸੁਹੱਪਣ ਆ ਗਿਆ। ਤੇ ਇਸ ਦੇ ਉਲਟ ਜਿਹੜੇ ਰੱਬ ਤੋਂ ਟੁੱਟੇ ਨੇ ਉਹ ਫਿਰ ਮਾਸ, ਸ਼ਰਾਬ, ਉਹ ਸਾਰੀਆਂ ਕਮਜ਼ੋਰ, ਕਿਉਂਕਿ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਜੀ। ਫਿਰ ਸ਼ਰਾਬ, ਸ਼ਬਾਬ ਜਿਹੜਾ ਆਚਰਣਹੀਨਤਾ, ਕਿਉਂਕਿ ਜਦੋਂ ਤੁਹਾਨੂੰ ਸੁੱਧ ਬੁੱਧ ਨਹੀਂ ਰਹਿੰਦੀ ਔਰ ਜਦੋਂ ਤੁਸੀਂ ਇੱਕ ਚੀਜ਼ 'ਚੋਂ ਡਿੱਗਦੇ ਹੋ, ਔਰ ਮੈਂ ਸ਼ਾਇਦ ਇਹ ਗੱਲ ਅੱਗੇ ਵੀ ਜ਼ਿਕਰ ਕੀਤਾ ਸੀ, ਇੱਕ ਸਟਾਕਟਨ ਦੇ ਵਿੱਚ ਇੱਕ ਸਕੂਲ ਦੇ ਪ੍ਰਿੰਸੀਪਲ ਨੇ ਇਹ ਕਿਹਾ ਸੀ, ਜਿਹਦਾ ਬੱਚਾ ਜਿਹੜਾ ਉੱਥੇ ਗਿਆ ਉਹਨੂੰ ਹਰਾਸ ਕਰਦੇ ਸੀ ਸਿੱਖ ਬੱਚੇ ਨੂੰ, ਤੇ ਉਹਨਾਂ ਦੇ ਪੇਰੈਂਟਸ ਨੇ ਕਿਹਾ ਕਿ ਜੀ ਜੇ ਇਹਦੇ ਨਾਲ ਇਵੇਂ ਹੁੰਦਾ ਤੇ ਇਹਨੂੰ ਅਸੀਂ ਕੇਸ ਇਹਦੇ ਕਤਲ ਕਰ ਦਿੰਨੇ ਜੀ। ਉਹਨਾਂ ਨੇ ਕਿਹਾ ਕਿ ਨਹੀਂ, ਸਿੱਖ ਬੱਚੇ ਦੀ ਪ੍ਰੋਬਲਮ ਨਹੀਂ ਹੈ ਕੇਸਾਂ ਦੇ ਨਾਲ, ਇਹਦੀ ਪ੍ਰੋਬਲਮ ਜਦੋਂ ਸ਼ੁਰੂ ਹੋਣਗੀਆਂ ਜਦੋਂ ਕੇਸ ਕਤਲ ਕਰਾਏਗਾ। ਔਰ ਮੈਂ ਅਕਸਰ ਇਹ ਕਹਿੰਦਾ ਕਿ ਜੇ ਗੁਰੂ ਨੇ ਕੇਸ ਗੜ ਬਣਾਇਆ ਜੀ, ਗੜ ਕਿਲੇ ਨੂੰ ਕਹਿੰਦੇ ਨੇ, ਕੇਸਾਂ ਦਾ ਕਿਲਾ, ਸੋ ਜਦੋਂ ਤੱਕ ਅਸੀਂ ਇਸ ਕਿਲੇ 'ਚ ਅਸੀਂ ਮਹਿਫੂਜ਼ ਹੈ ਜੀ ਜੀ। ਕੇਸ ਰੱਖ ਕੇ ਵੀ ਕਮਜ਼ੋਰੀਆਂ ਆ ਸਕਦੀਆਂ ਨੇ, ਹੁੰਦੀਆਂ ਨੇ, ਲੇਕਿਨ ਕਦੇ ਉਹ ਆਪਣੀ ਸ਼ਕਲ ਦੇਖ ਕੇ ਕਹੇਗਾ ਤੂੰ ਸਿੱਖ ਹੈ, ਤੂੰ ਇਹ ਕਰਦਾ, ਤੈਨੂੰ ਸ਼ਰਮ ਨਹੀਂ ਆਉਂਦੀ ਜੀ ਜੀ। ਆਪ ਨਾ ਕਹੇਗਾ, ਕੋਈ ਕਹੇਗਾ ਤੇਰੇ ਸਿਰ ਤੇ ਵਾਲ, ਕੇਸ ਨੇ, ਪੱਗ ਹੈ, ਤੈਨੂੰ ਸ਼ਰਮ ਨਹੀਂ ਆਉਂਦੀ ਜੀ ਜੀ। ਤੇ ਜਦੋਂ ਤੁਸੀਂ ਉਸ ਕਿਲੇ 'ਚੋਂ ਹੀ ਨਿਕਲ ਗਏ, ਜਦੋਂ ਤੁਹਾਡੇ 'ਚ ਇੱਕ ਕਮਜ਼ੋਰੀ ਆਉਂਦੀ ਹੈ, ਫਿਰ ਉਹ ਕੱਲੀ ਨਹੀਂ ਰਹਿੰਦੀ ਕਮਜ਼ੋਰੀ, ਫਿਰ ਤੁਸੀਂ ਡਿੱਗਦੇ ਤੁਰੇ ਜਾਂਦੇ ਜੀ। ਤੇ ਜਦੋਂ ਅਸੀਂ ਗੁਰੂ ਦੇ ਲੜ ਲੱਗ ਜਾਂਦੇ ਤੇ ਫਿਰ ਬੰਦਾ ਜਿਹੜਾ ਉਹ ਸੋਨਾ ਬਣ ਗਿਆ ਤੇ ਜੇ ਬੰਦਾ ਜੀਵਨ ਸੋਹਣਾ ਬਣ ਗਿਆ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਔਰ ਅਸੀਂ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਉਹ ਸਾਡੇ ਵੀਰ ਭੈਣਾਂ ਇਹ ਸਮਝਦੇ ਨੇ ਕਿ ATV 84 ਉਹਨਾਂ ਦੇ ਲਈ ਇੱਕ ਪਲੇਟਫਾਰਮ ਹੈ ਜਿੱਥੇ ਉਹ ਆਪਣੇ ਜਜ਼ਬਾਤਾਂ ਦਾ ਈਵਨ ਕਾਵਕ ਅੰਦਾਜ਼ ਦੇ ਵਿੱਚ ਵੀ ਇਜ਼ਹਾਰ ਕਰ ਸਕਦੇ ਨੇ ਜੀ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।